अस्सलाम वालेकुम जी, की हाल चाल है सारे भाई? ठीक हो, राजी हो? मैं ਤੁਹਾਡਾ ਆਪਣਾ ਵੀਰ ਨਈਮ ਨਾਥ। ਮੈਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਕੋਸ਼ਿਸ਼ ਕਰਾਂਗਾ ਆਪਣੇ ਸੁਣਨ ਵਾਲਿਆਂ ਦਾ ਟਾਈਮ ਕੀਮਤੀ ਜਿਹੜਾ ਨਾ ਉਹ ਜ਼ਾਇਆ ਨਾ ਕੀਤਾ ਜਾਏ, ਕੋਈ ਅੱਛਾ ਮੈਸੇਜ ਜਿਹੜਾ ਨਾ ਉਹ ਆਪਣੇ ਚਾਹਣ ਵਾਲਿਆਂ ਨੂੰ ਡਿਲੀਵਰ ਕੀਤਾ ਜਾਏ। ਕੋਈ ਵਕਤ ਦਾ ਬਾਦਸ਼ਾਹ ਸੀ ਤੇ ਆਂਦੇ ਨੂੰ ਸਮੁੰਦਰ ਦੀ ਸੈਰ ਕਰਨ ਨੂੰ ਉਹਦਾ ਦਿਲ ਕੀਤਾ। ਤੂੰ ਇੱਕ ਕਸ਼ਤੀ ਦੇ ਵਿੱਚ ਬਹਿ ਗਿਆ ਤੇ ਉਹਦੇ ਨਾਲ ਉਹਦੇ ਨੌਕਰ ਚਾਕਰ ਵੀ ਉਸ ਕਸ਼ਤੀ ਦੇ ਵਿੱਚ ਬਹਿ ਗਏ। ਤੂੰ ਨੌਕਰਾਂ ਦੇ ਵਿੱਚ ਨਾ ਇੱਕ ਨੌਕਰ ਐਸਾ ਸੀ ਕਿ ਜਿਹਨੂੰ ਜਿਹੜਾ ਜ਼ਿੰਦਗੀ 'ਚ ਪਹਿਲੀ ਵਾਰੀ ਉਸ ਕਸ਼ਤੀ ਦੇ ਵਿੱਚ ਬੈਠਾ ਸੀ। ਤੂੰ ਡਰਦਾ ਬੜਾ ਸੀ ਇਸ ਗੱਲ ਤੋਂ। ਉਹਨੂੰ ਇਹ ਸੀ ਵੀ ਸਮੁੰਦਰ ਦੀਆਂ ਲਹਿਰਾਂ ਨੇ ਕਿਰੇ ਕਸ਼ਤੀ ਪੁੱਠੀ ਸਿੱਧੀ ਨਾ ਹੋ ਜਾਏ। ਹੁਣ ਬਾਦਸ਼ਾਹ ਦੀ ਨਜ਼ਰ ਉਸ ਆਪਣਾ ਨੌਕਰ ਤੇ ਸੀ ਜਿਹੜਾ ਪਰੇਸ਼ਾਨ ਹਾਲ ਬੈਠਾ ਸੀ। ਹੁਣ ਬਾਦਸ਼ਾਹ ਨੂੰ ਗੁੱਸਾ ਵੀ ਬੜਾ ਸੀ, ਅਫਸੋਸ ਵੀ ਕਿ ਇਸ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਵੀ ਤੇ ਸਾਰੇ ਦੇ ਨਾਲ ਕਸ਼ਤੀ 'ਚ ਬੈਠੇ ਆ ਨਾ, ਦੇ ਕਸ਼ਤੀ ਡੁੱਬੀ ਤੇ ਅਸਾਂ ਵੀ ਤੇ ਮਰਨਾ ਹੀ ਹੈ ਨਾ। ਅਸੀਂ ਨਹੀਂ ਪਰੇਸ਼ਾਨ ਤੇ ਇਹ ਬੰਦਾ ਬੜਾ ਪਰੇਸ਼ਾਨ ਹੈ। ਉੱਥੇ ਇੱਕ ਤਨਾਹ ਆਦਮੀ ਕਸ਼ਤੀ ਦੇ ਵਿੱਚ ਬੈਠਾ ਸੀ। ਉਹਨੇ ਆਖਿਆ ਬਾਦਸ਼ਾਹ ਸਲਾਮਤ, ਜੇ ਤੁਸੀਂ ਆਖੋ ਤੇ ਮੈਂ ਇਹਦਾ ਇਹ ਡਰ ਦੂਰ ਕਰ ਸਕਣਾ ਜੇ ਤੁਹਾਡੀ ਇਜਾਜ਼ਤ ਹੋਏ ਤੇ। ਬਾਦਸ਼ਾਹ ਨੇ ਫੌਰੀ ਇਜਾਜ਼ਤ, ਉਹਨੇ ਕਿਹਾ ਫਟਾਫਟ ਇਹਦਾ ਡਰ ਜਿਹੜਾ ਨਾ ਡਰ ਦੂਰ ਕਰ, ਮੈਂ ਬੜਾ ਤੰਗ ਆ ਇਹਦਾ। ਉਹਨੇ ਨੌਕਰਾਂ ਨੂੰ ਹੁਕਮ ਦਿੱਤਾ, ਤਨਾਹ ਆਦਮੀ ਨੇ, ਉਹਨੇ ਆਖਿਆ ਇਹਨੂੰ ਚੁੱਕ ਕੇ ਨਾ ਤੇ ਸਮੁੰਦਰ ਦੇ ਵਿੱਚ ਸੁੱਟ ਦੇ। ਉਹਨਾਂ ਉਹ ਚੁੱਕ ਕੇ ਉਹਨੂੰ ਉਸ ਬੰਦੇ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਜਦੋਂ ਸਮੁੰਦਰ ਦੇ ਵਿੱਚ ਸੁੱਟਿਆ ਨਾ, ਕੋਈ 5-7 ਗੋਤੇ ਲੱਗੇ तो दना आदमी ने समझ आ गई भी उन्हें दी तबीयत सैट हो गई है। उन्हें नौकरां नूं हुक्म दिता, उन्हें आख्या इहनूं चुक के ना ते फिर कश्ती दे विच बहा दिओ। वो किसी ने बालां तो फड़िया, किसी ने बाहां तो फड़िया, चुक के तो उन्हें कश्ती दे विच बहा दिता। वो बंदा चुप करके मुतमैन हो के बह गया। बादशाह बड़ा हैरान होया, परेशान होया। उन्हें आख्या मैनूं इस गल दी समझ नहीं आई। दना आदमी नूं आंदा भी ये बंदा ते अगे ही पे डरदा सी, ਇਹਨੂੰ ਤੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਉਹਨੂੰ ਗੋਤੇ ਲੱਗੇ ਨੇ ਉਹਨੂੰ ਫੜ ਕੇ ਵਿੱਚ ਬਹਾ ਦਿੱਤੇ। ਤੇ ਹੈਰਾਨ ਮੈਂ ਇਸ ਗੱਲ ਤੋਂ ਹੋਇਆ ਵਾਂ ਕਿ ਬੰਦੇ ਦਾ ਡਰ ਬਿਲਕੁਲ ਮੁੱਕ ਗਿਆ, ਖਤਮ ਹੋ ਗਿਆ। ਤੇ ਉਸ ਦਾ ਨਾ ਆਦਮੀ ਨੇ ਬੜੀ ਕੀਮਤੀ ਗੱਲ ਕੀਤੀ। ਦਾ ਨਾ ਆਦਮੀ ਹਮੇਸ਼ਾ ਹੀ ਕੋਈ ਚੰਗੀ ਗੱਲ ਕਰਦੇ ਨੇ। ਉਹਨੇ ਆਖਿਆ ਕਿ ਇਹਨੇ ਅੱਜ ਤੱਕ ਸਮੁੰਦਰ ਦੇ ਗੋਤੇ ਖਾਦੇ ਹੀ ਨਹੀਂ ਸਨ, ਇਹ ਅੱਜ ਤੱਕ ਸਮੁੰਦਰ ਦੀਆਂ ਲਹਿਰਾਂ 'ਚ ਗਿਆ ਹੀ ਨਹੀਂ ਸੀ। ਇਹਨੂੰ ਕੀ ਪਤਾ ਸੀ ਸਮੁੰਦਰ ਦੇ ਗੋਤੇ ਕੀ ਹੁੰਦੇ ਨੇ। ਇਹਨੂੰ ਕਸ਼ਤੀ ਦਾ ਸੁੱਖ ਤੇ ਤਾਂ ਮਾਲੂਮ ਹੁੰਦਾ ਨਾ ਜੇ ਸਮੁੰਦਰ ਦੇ ਗੋਤੇ ਨੇ ਖਾਦੇ ਹੁੰਦੇ। ਇਹਨੂੰ ਪਤਾ ਲੱਗਦਾ ਕਿ ਮੈਂ ਕਸ਼ਤੀ 'ਚ ਬੈਠਾ ਤੇ ਮੈਨੂੰ ਮੁਤਮੈਨ ਰਹਿਣਾ ਚਾਹੀਦਾ ਸੀ। ਉਹਨੇ ਇਸ ਗੱਲ ਨੂੰ ਇਨਸਾਨ ਦੀ ਜ਼ਿੰਦਗੀ ਦੇ ਨਾਲ ਉਸ ਦਾ ਨਾਂ ਆਦਮੀ ਨੇ ਮਨਸੂਬ ਕੀਤਾ ਕਿ ਇਨਸਾਨ ਜਿਹੜਾ ਮੁਸ਼ਕਲ ਪਰੇਸ਼ਾਨੀਆਂ ਦੇ ਵਿੱਚ ਡੁੱਬਿਆ ਨਾ, ਕਦੀ ਉਹਨੂੰ ਪੁੱਛ ਕੇ ਵੇਖੋ ਨਾ ਕਿ ਆਮ ਜਿਵੇਂ ਅਸੀਂ ਜੀ ਰਹੇ ਆ, ਸਾਡੀ ਕੋਲ ਕਿਸੇ ਨਾਲ ਕੋਈ ਲੜਾਈ ਪੜਾਈ ਨਹੀਂ, ਕੋਈ ਮਸਲਾ ਮਾਮਲਾ ਨਹੀਂ, ਛੋਟੀਆਂ ਛੋਟੀਆਂ ਖੁਸ਼ੀਆਂ ਦੀ ਅਸੀਂ ਲੋਕ ਕਦਰ ਨਹੀਂ ਕਰਦੇ। ਅਗਰ ਇਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਦੀ ਕਦਰ ਕਰੀਏ, ਜਿਹੜੇ ਲੋਕ ਵੱਡੀਆਂ ਪਰੇਸ਼ਾਨੀਆਂ ਦੇ ਵਿੱਚ ਮਲਬਸ ਨੇ, ਜਿਹੜੇ ਲੋਕ ਕਰਜ਼ਿਆਂ ਦੇ ਵਿੱਚ ਡੁੱਬੇ ਨੇ, ਕੋਈ ਕਤਲਾਂ ਦੇ ਵਿੱਚ, ਕੋਈ ਹੋਰ ਬੜੀਆਂ ਸਾਰੀਆਂ ਦੁਨੀਆਦਾਰੀ ਦੀ ਪਰੇਸ਼ਾਨੀਆਂ ਨੇ, ਜਿਹੜੇ ਬੰਦੇ ਨੇ ਪਰੇਸ਼ਾਨੀ ਨਹੀਂ ਨਾ ਵੇਖੀ, ਉਹਨੂੰ ਸੁੱਖ ਦੀ ਕਦਰ ਨਹੀਂ। ਸੁੱਖ ਦੀ ਕਦਰ ਉਸ ਬੰਦੇ ਨੂੰ ਹੈ ਜਿਹਨੇ ਮਾੜਾ ਟਾਈਮ ਵੇਖਿਆ। ਸੋ ਅੱਲਾਹ ਦਾ ਸ਼ੁਕਰ ਅਦਾ ਕਰੋ। ਅੱਲਾਹ ਨੇ ਜਿਸ ਹਾਲ ਦੇ ਵਿੱਚ ਰੱਖਿਆ ਨਾ, ਉਸ ਹਾਲ ਦੇ ਵਿੱਚ ਉਸ ਮਾਲਕ ਦਾ ਸ਼ੁਕਰ ਅਦਾ ਕਰਨਾ। ਛੋਟੀਆਂ ਛੋਟੀਆਂ ਖੁਸ਼ੀਆਂ ਦੀ ਜਿਹੜੀ ਹੈ ਨਾ ਉਹ ਕਦਰ ਕਰਨੀ ਚਾਹੀਦੀ। ਤੇ ਵੀਡੀਓ ਜੋ ਮੇਰੇ ਚਾਹਣ ਵਾਲਿਆਂ ਨੂੰ ਚੰਗੀ ਲੱਗੀ ਹੋਏ ਤੇ ਇਹਨੂੰ ਸ਼ੇਅਰ ਤੇ ਆਪਣਾ ਅਕਾਊਂਟ ਨੂੰ ਫਾਲੋ ਜ਼ਰੂਰ ਕਰਿਆ ਜੇ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚ ਸਕੇ।